हाँ जी, अस्सलाम वालेकुम। की हाल है? ठीक ठाक हो? ਤੁਸੀਂ ਵੀ ਕਹਿੰਦੇ ਹੋਣੇ ਆ ਚੰਗਾ ਯਾਰ ਸਾਨੂੰ ਤਰੀਕ ਦੱਸਣ ਦੀ ਇੱਕੋ ਹੀ ਸ਼ਰਟ ਹੈ। ਚਲੋ ਕੋਈ ਨਹੀਂ, ਕਦੀ ਕਦੀ ਹੋ ਜਾਂਦਾ। ਤੇ ਉਹ ਜਿਹੜਾ ਏ 5000 ਤੋਂ 1000 ਸਾਲ ਦਾ ਜਿਹੜਾ ਕਬਲ ਮਸੀਹ ਦਾ ਦੌਰ ਸੀ, ਇਹ ਉਹ ਦੌਰ ਸੀ ਜਿਹਦੇ ਵਿੱਚ ਆਬਾਦੀ ਬਹੁਤ ਜ਼ਿਆਦਾ ਵੱਧ ਗਈ ਸੀ। ਖੇਤੀਬਾੜੀ, ਉਹਦੇ ਵਾਸਤੇ ਜੰਗਲ ਕੱਟਣੇ ਪਏ, ਜ਼ਮੀਨਾਂ ਨਵੀਆਂ ਆਬਾਦ ਕਰਨੀਆਂ ਪਈ। ਜ਼ਮੀਨਾਂ ਆਬਾਦ ਕਰਨ ਵਾਸਤੇ ਔਜ਼ਾਰਾਂ ਦੀ ਲੋੜ ਸੀ। ਤਾਂਬੇ ਦਾ ਦੌਰ ਤੇ ਦੱਸਿਆ ਕਿ ਉਹ ਵੇਦਕ ਦੌਰ ਤੋਂ ਪਹਿਲੇ, ਆਰੀਆ ਦੇ ਆਉਣ ਤੋਂ ਪਹਿਲੇ ਨਾਪੈਦ ਹੋ ਚੁੱਕਿਆ ਸੀ ਔਜ਼ਾਰ। ਤੇ ਆਰੀਆ ਜਦੋਂ ਆਏ ਨਾਲ ਲੋਹਾ ਨੇ, ਲੋਹੇ ਦੀਆਂ ਕਈਆਂ, ਲੋਹੇ ਦੇ ਫੌੜੇ, ਲੋਹੇ ਦੀਆਂ ਦਾਤਰੀਆਂ, ਲੋਹੇ ਦੀਆਂ ਕੁਹਾੜੀਆਂ, ਜ਼ਿਆਦਾ ਉਮਰ ਵਾਲੀਆਂ। ਹਾਂਜੀ, ਤੇ ਉਹ ਜਿਹੜਾ ਵੇ ਤਰੀਕ ਦੱਸਦੀ ਏ ਕਿ ਜ਼ਰਾਤ ਜਿਹੜੀ ਹੈ ਬੜੀ ਜ਼ਰਾਤ ਫੈਲਣ ਨਾਲ ਔਜ਼ਾਰਾਂ ਦਾ ਬਹੁਤੇ ਤੋਂ ਬਹੁਤੀ ਮੰਗ ਸੀ। ਲੁਹਾਰਾਂ ਦੀ ਚੰਦ ਤੇ ਉਹਨਾਂ ਨੇ ਹੋਰ ਨਵੇਂ ਨਵੇਂ ਔਜ਼ਾਰ, ਇਹ ਹੱਲ ਜਿਹੜਾ ਅਸੀਂ ਵੇਖਦੇ ਹਾਂ ਢੱਗਿਆਂ ਪਿੱਛੇ, ਜਿਹੜਾ ਜੋ ਜੋਤੀ ਜਾਂਦੀ ਹੈ, ਦੋ ਟੱਕੇ ਪਿੱਛੇ ਲੱਕੜੀ ਦਾ ਵੱਡਾ ਸਾਰਾ ਹੁੰਦਾ ਹੈ, ਫੋਟੋ ਚ ਵਿਖਾਉਂਦੇ ਹਾਂ, ਪਤਾ ਹੈਗਾ ਸਾਰਿਆਂ ਨੂੰ। ਵੈਸੇ ਉਹ ਹੱਲ ਦਾ ਨਵਾਂ ਤਰੀਕਾ ਆ ਗਿਆ। ਜ਼ਮੀਨ ਨੂੰ ਨਰਮ ਕਰੋ, ਬੀਜ ਪਾਓ, ਫਸਲ ਬਹੁਤੀ। ਜਾਨਵਰਾਂ ਦਾ ਜਿਹੜਾ ਇਹ ਮੱਲ ਏ, ਜਾਨਵਰਾਂ ਦਾ ਜਿਹੜਾ ਏ ਉਹਨਾਂ ਦਾ ਗੋਇਆ ਸ਼ੋਇਆ, ਜਿਹੜੇ ਕਿ ਪੱਠੇ ਪੁੱਠੇ ਬਚ ਗਏ, ਇਹਨਾਂ ਨੂੰ ਨੱਪ ਕੇ ਰੱਖੋ, ਰੂੜੀ ਪਾਓ, ਫਸਲ ਜ਼ਿਆਦਾ। ਫਿਰ ਕੁਝ ਲਿਖਣ ਵਾਲੇ ਲਿਖਦੇ ਨੇ ਕਿ ਇਸ ਦੌਰ ਦੇ ਵਿੱਚ, ਜਿਹਨੂੰ ਅੱਜ ਕੱਲ੍ਹ ਅਸੀਂ ਪੈਸਟੀਸਾਈਡ ਕਹਿੰਦੇ ਹਾਂ, ਜਿਹੜੀਆਂ ਪੈਟਸ ਨੂੰ ਮਾਰਦੀਆਂ, ਹਾਂਜੀ, ਸੁੰਡੀਆਂ, ਕੀੜੀਆਂ, ਤਿਤਲੀਆਂ, ਇਹ ਉਹ, ਫਿਰ ਟੋਕੇ ਛੋਕੇ, ਟਿੱਡੀ ਦਲ ਜਿਹਨੂੰ ਕਹਿੰਦੇ ਆ। ਕਹਿੰਦੇ ਨੇ ਕਿ ਇਸ ਦੌਰ ਦੇ ਵਿੱਚ ਇੱਕ ਬੰਦੇ ਨੇ ਲਿਖਿਆ, ਉਹਨੇ ਕਿਹਾ ਜੀ ਇਸ ਦੌਰ ਦੇ ਵਿੱਚ ਇਹਨਾਂ ਲੋਕਾਂ ਕੋਲ ਟੈਕਨੀਕ ਆ ਗਈ ਸੀ ਕਿ ਫਸਲ ਨੂੰ ਕੀੜਿਆਂ ਮਕੌੜਿਆਂ ਕੋਲੋਂ ਕਿਵੇਂ ਬਚਾਉਣਾ। ਤੇ ਇਹ ਚੀਜ਼ ਹੈ ਕਿ ਇਹਨੂੰ ਇਸ ਲਈ ਵਿਕਾਸ ਦਾ ਦੌਰ ਹੈ, ਕਿ ਇਸ ਦੌਰ ਨੂੰ ਜਦੀਦ ਦੌਰ ਕਿਹਾ ਜਾਂਦਾ ਹੈ ਪੰਜਾਬ ਦੇ ਖਿੱਤੇ ਦਾ। ਉਸ ਤੋਂ ਬਾਅਦ ਜੀ ਬੀਜਦੇ ਕੀ ਸਨ? ਹਾਂਜੀ, ਬੀਜਦੇ ਸਨ ਜੀ ਭਾਜੀ ਹੈ ਕਪਾਹ, ਕਣਕ, ਗੰਦਮ ਜਿਹਨੂੰ ਕਹਿੰਦੇ ਆ, ਧਾਨ ਇਹ ਵੀ ਕਹਿੰਦੇ ਆ। ਜ਼ਿਕਰ ਹੈ ਨਾ, ਕਣਕ, ਗੰਦਮ ਤੇ ਉਰਦੂ ਦਾ ਲਫ਼ਜ਼ ਹੈ, ਤੇ ਧਾਨ, ਚਾਵਲ, ਇਹੀ ਨਾ। ਚੀਨੀ ਕੁਛ ਹੋਰ ਕਹਿੰਦੇ ਨੇ, ਅਰਬੀ ਦੇ ਵਿੱਚ ਇਹਨੂੰ ਰੋਸ ਕਿਹਾ ਜਾਂਦਾ। ਰੇ ਬਾਉਜ਼ ਹੈ ਅਰਬੀ ਦਾ, ਰੋਸ ਕਿਹਾ ਜਾਂਦਾ। ਉਹਦਾ ਵੀ ਜ਼ਿਕਰ ਮਿਲਦਾ ਹੈ ਪੁਰਾਣੀਆਂ ਤਹਿਰੀਰਾਂ ਚ, ਇਸ ਇਲਾਕੇ ਚੋਂ ਜਾਂਦਾ ਸੀ ਉੱਧਰ ਮੀਜ਼ੋਪਟਾਮੀਆ, ਪੁਰਾਣੇ ਬਾਬਲ ਦੇ ਜਿਹੜੇ ਬਾਅਦ ਚ ਜਿਹੜੇ ਸ਼ਹਿਰ ਉੱਥੇ ਵਸੇ, ਉੱਥੇ ਇਹ ਜਾਂਦੇ ਸਨ। ਯਰੂਸ਼ਲਮ ਦੀਆਂ ਕੁਛ ਤਹਿਰੀਰਾਂ ਦੇ ਵਿੱਚ ਵੀ ਕੁਝ ਲਿਖਦੇ ਨੇ ਲੋਕ, ਐਡੀਆਂ ਕੋਈ ਮੁਤਬਰ ਤੇ ਮੈਨੂੰ ਨਹੀਂ ਲੱਗੀਆਂ ਤਹਿਰੀਰਾਂ, ਕਿਉਂਕਿ ਪੁਰਾਣਾ ਸ਼ਹਿਰ ਹੈ ਉਹ ਵੀ, ਲੇਕਿਨ ਆਬਾਦ ਰਿਹਾ ਹੈ ਕਿਸੇ ਨਾ ਕਿਸੇ ਦੌਰ ਚ। ਸਾਡੇ ਮੋਂਜੋਦੜੋ ਹੜੱਪਾ ਵਾਂਗੂ ਤਾਰੀਖ ਦੀ ਮਿੱਟੀ ਵਿੱਚ ਲੁਕ ਨਹੀਂ ਗਿਆ। ਉੱਥੇ ਕਹਿੰਦੇ ਨੇ ਕਿ ਚਾਵਲ, ਗੰਦਮ ਤੇ ਕਪਾਸ ਸਪਤ ਸਿੰਧ ਵਾਲੇ ਇਲਾਕੇ ਤਾਜਰ ਲੋਕ ਲੈ ਕੇ ਆਉਂਦੇ। ਫਿਰ ਲੋਕਾਂ ਨੇ ਭਾਂਡੇ ਬਣਾਉਣਾ ਸਿੱਖ ਲਏ ਜੀ। ਸਭ ਤੋਂ ਵੱਡੀ ਸ਼ਾਇਦ ਮੋਂਜੋਦੜੋ ਹੜੱਪਾ ਦੇ ਜ਼ਮਾਨੇ ਦੇ ਵਿੱਚ ਵੀ ਸਾਨੂੰ ਪੁਰਾਣੇ ਜਿਹੜੇ ਨੇ ਭਾਂਡੇ, ਛੋਟੀਆਂ ਛੋਟੀਆਂ ਠੀਕਰੀਆਂ ਲੱਗੀਆਂ, ਮੁਹੱਕਕਾਂ ਨੇ ਉਹਨਾਂ ਨੂੰ ਜੋੜਿਆ, ਜੋੜ ਕੇ ਨਾ ਜੀ ਪਿਆਲਾ ਹੈਗੀ ਹੈ ਜੀ, ਘੜਾ ਹੈਗੀ ਹੈ ਜੀ, ਫਲਾਣੀ ਸ਼ਾਇਦ ਇਹ ਕੌਲੀ ਹੈ, ਘੜੇ ਚ ਪਾਣੀ ਰੱਖਦੇ ਸਨ, ਪਿਆਲੇ ਚ ਪਾਣੀ ਪੀਂਦੇ ਸਨ, ਦੁੱਧ ਪੀਂਦੇ ਸਨ, ਕੌਲੀ ਦੇ ਵਿੱਚ ਸਾਲਣ ਖਾਂਦੇ ਸਨ, ਸਬਜ਼ੀ ਸੁਬਜ਼ੀ ਕੋਈ ਗੋਸ਼ਤ ਗਾਸ਼ਤ ਪਕਾਇਆ ਹੁੰਦਾ ਸੀ ਉਹ ਖਾਂਦੇ ਸਨ। ਫਿਰ ਦੂਜੀ ਸ਼ੈ ਇਸ ਦੌਰ ਦੇ ਵਿੱਚ ਜਿਹੜੀ ਹੋਈ, ਜਿਹੜਾ 1000 ਤੋਂ 500 ਦਾ ਦੌਰ ਹੈ, ਇਹਦੇ ਵਿੱਚ ਸ਼ੈ ਇਹ ਹੋਈ ਕਿ ਲੱਕੜੀ ਦਾ ਕੰਮ ਬੜਾ ਮਿਲਦਾ। ਹਾਂਜੀ, ਤੇ ਇਸ ਦੌਰ ਦੀਆਂ ਕੁਝ ਬਣੀਆਂ ਹੋਈਆਂ ਡੋਲੀਆਂ ਮਿਲੀਆਂ, ਪੂਰੀ ਹਾਲਤ ਚ ਨਹੀਂ। ਡੋਲੀ ਸਾਰਿਆਂ ਨੂੰ ਪਤਾ ਹੈ, ਬੇਬੇ ਦੀ ਡੋਲੀ,
हाँ जी, छोटी जी अलमारी लकड़ी की, अंदर खाने बने ने, बाहर शीशे शूशे लगे हैं चमकदार, 4-5 ਉਹਨੂੰ रंग रोगन होया। अज के दौर च पंजाबियों के घर च डोलियां होंदियां, ਉਹਦੀ ਜਦੀਦ किस्म आ गई है यूरोपीयन स्टाइल ਦੇ ਵਿੱਚ ਹੁਣ जी कमरे च अलमारी बनवा लो। जिन्हों ने सांभ के रखा पुरानिया शैवां नूं उन्होंने पता होगा डोली की होंगी है। फिर इस दौर दे विच नवीं टकनीक एक आई, चमड़े का इस्तेमाल। चमड़े का इस्तेमाल होए पंजाब दे विच ते खुस्सा जिहड़ा है उहदा जिक्र ना होए, मेरा तो शायद पक्की 15 तुसीं अपना दसना जरा थल्ले कमेंट दे विच ना। हाँ जी, साडा कल्चर है ना 500 साल 1000 साल कबल मसीह। ਇਹ ਉਹ ਦੌਰ ਸੀ ਜਦੋਂ ਯੂਰਪ ਦੇ ਰਾਜੇ ਮਹਾਰਾਜੇ ਜਿਹੜੇ ਨੇ ਖੇੜੀ ਬੰਨਦੇ ਸਨ ਲੱਕੜ ਦੀ, ਉੱਤੇ ਅੱਗੇ ਡੂੰਗੀ। ਇਹ ਉਸ ਦੌਰ 'ਚ ਸਾਡੇ ਪੰਜਾਬ 'ਚ ਲੋਕ ਚਮੜੇ ਦੀ ਜੁੱਤੀ ਪਾਉਂਦੇ ਸਨ। ਤਾਰੀਖ ਦੱਸਦੀ ਪਈ ਹੈ, ਮੈਂ ਆਪਣੇ ਕੋਲੋਂ ਨਹੀਂ ਗੱਲ ਕਰਾਂਗੀ। ਤਾਰੀਖ ਸੱਚ ਬੋਲਦੀ ਹੈ, ਝੂਠ ਨਹੀਂ ਬੋਲਦੀ ਕਦੀ। ਫਿਰ ਕੱਪੜਾ ਬਣਾਉਣਾ, ਕਪਾਹ ਤੋਂ ਕੱਪੜਾ ਬਣਾਉਣਾ, ਤੇ ਕੱਪੜਾ ਕੌਣ ਬਣਾਉਂਦੇ? ਜਲਾਈ ਗੱਡੀਆਂ ਤੇ, ਉਹ ਪੁਰਾਣੇ ਜ਼ਮਾਨੇ ਦਾ। ਹਾਂਜੀ, ਧੀਆਂ ਧਿਆਣੀਆਂ ਜਿਹੜੀਆਂ ਨੇ ਅੱਜ ਵੀ ਪਿੰਡਾਂ ਥਾਵਾਂ ਦੇ ਵਿੱਚ ਘਰਾਂ ਦੇ ਵਿੱਚ ਉਹਨਾਂ ਨੇ ਕਾਨੀਆਂ ਲੈ ਕੇ ਨਾਲੇ ਉਹਨਾਂ ਡਈਆਂ ਹੁੰਦੀਆਂ ਨੇ। ਹਾਂਜੀ, ਜਦੋਂ ਵਿਚਾਰੀਆਂ ਵਿਹਲੀਆਂ ਹੁੰਦੀਆਂ ਗੋਇਆ ਕੂੜਾ ਕਰਕੇ ਨਾਲੇ ਬਣਾਉਣ ਡਈਆਂ ਹੁੰਦੀਆਂ ਵੀਰਾਂ ਵਾਸਤੇ। ਕੋਈ ਘਰ ਪ੍ਰਾਹੁਣਾ ਆਇਆ ਉਹਨੂੰ ਦੇਣ ਵਾਸਤੇ ਤੋਹਫਾ ਜੀ ਨਾਲੇ ਬਣਾ ਡੇ। 1000 ਸਾਲ ਕਬਲ ਮਸੀਹ ਖੇਸ ਲੋਈ ਦਰੀ ਇਸ ਇਲਾਕੇ 'ਚ ਬਣਦੀ। ਫਿਰ ਜੀ ਲਿਖਾਰੀ ਲਿਖਦਾ ਹੈ ਤਹਿਕੀਕ ਕਰਨ ਵਾਲਾ, ਉਹਨੇ ਕਿਹਾ ਜੀ ਉਸ ਜ਼ਮਾਨੇ ਦੇ ਵਿੱਚ ਪੰਜਾਬ ਦਿਆਂ ਲੋਕਾਂ ਨੇ ਸ਼ਰਾਬ ਖਮੀਰ ਕਰਨ ਦਾ ਤਰੀਕਾ ਕੱਢ ਲਿਆ ਸੀ। 1000 ਤੋਂ 500 ਕਬਲ ਮਸੀਹ ਵਿੱਚ ਪੰਜਾਬ ਦੇ ਵਿੱਚ ਸ਼ਰਾਬ ਦਾ ਤਰੀਕਾ ਨਿਕਲ ਆਇਆ ਸੀ। ਤੇ ਤਜਾਰਤ ਕਿਵੇਂ ਹੁੰਦੀ ਸੀ? ਉਹੀ ਪੁਰਾਣਾ ਸਿਸਟਮ ਜਿਹਨੂੰ ਅਸੀਂ ਕਹਿੰਦੇ ਹਾਂ ਬਾਰਟਰ ਸਿਸਟਮ, ਤਬਾਦਲਾ। ਬੱਕਰੀ ਲੈ ਲੈ ਚੌਲ ਦੇ ਦੇ, ਗਾਂ ਲੈ ਲੈ 4 ਬੱਕਰੀਆਂ ਦੇ ਦੇ, ਘੋੜੀ ਲੈ ਲੈ 10 ਮੱਝਾਂ ਦੇ ਦੇ। ਤੇ ਇਹ ਪੁਰਾਣਾ ਸਿਸਟਮ ਸੀ ਨਾ ਤਜਾਰਤ ਦਾ। ਤੇ ਜਦੋਂ ਕਿਸੇ ਦੂਸਰੇ ਮੁਲਕ ਦੇ ਨਾਲ ਦੂਸਰੇ ਇਲਾਕੇ 'ਚ ਦੂਰ ਦਰਾਜ਼ 1000 ਮੀਲ ਦੂਰ ਜਾ ਕੇ ਕੁਛ ਹੈ ਵੇਚਣੀ ਤੇ ਉੱਥੋਂ ਸੋਨਾ ਤੇ ਚਾਂਦੀ, ਉਹ ਭਾਈ ਮੁਲਕ ਨੂੰ ਵੀ ਤੇ ਚਲਾਣਾ ਹੈ, ਰਿਆਸਤ ਚਲਾਣੀ ਹੈ। ਤੇ ਉਹ ਇੰਤਜ਼ਾਮ ਫੇਰ ਹੁੰਦੇ ਸਨ ਤੇ ਆਪਸ ਦੇ ਵਿੱਚ ਚੀਜ਼ਾਂ ਦਾ ਹੀ ਲੈਣ ਦੇਣ ਹੁੰਦਾ ਸੀ। ਅੱਛਾ ਜੀ, ਤਰਖਾਨ ਕੋਲ ਗਏ ਨੇ, ਆਪਾਂ ਭਰਾਵਾ 2 ਮੰਜੀਆਂ ਬਣਾ ਦੀ। ਮੈਂ ਕਹਿੰਦਾ ਮੈਂ ਤੇਰੀ ਫਲਾਣੀ ਬੱਕਰੀ ਲੈਣੀ। ਨਹੀਂ ਯਾਰ ਉਹ ਸੂਣ ਵਾਲੀ ਤੂੰ ਉਹ ਨਾ ਲੈ, ਤੂੰ ਦੂਸਰੀ ਲੈ ਲੈ। ਨਹੀਂ ਨਹੀਂ ਫਿਰ ਮੈਨੂੰ ਬੱਕਰਾ ਦੇ। ਇਸ ਤਰ੍ਹਾਂ ਦਾ ਸਿਸਟਮ ਸੀ ਤੇ ਇਸ ਤਰ੍ਹਾਂ ਦਾ ਪੰਜਾਬ ਸੀ। ਤੇ ਹੋਰ ਮਜ਼ੀਦ ਗੱਲਾਂ ਤਾਰੀਖ ਦੇ ਵਰਕਿਆਂ ਨੂੰ ਫਰੋਲ ਕੇ ਤੁਹਾਨੂੰ ਦੱਸਾਂਗੇ। ਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰੋ, ਤੇ ਕਮੀ ਬੇਸ਼ੀ ਹੈ ਉਹਦਾ ਦੱਸੋ, ਤਾਂ ਕਿ ਮਜ਼ੀਦ ਜਿਹੜਾ ਹੈ ਨਿਖਰੀ ਹੋਈ ਤਾਰੀਖ ਜਿਹੜੀ ਹੈ ਉਹ ਅਸੀਂ ਤੁਹਾਡੇ ਅੱਗੇ ਰੱਖੀ। ਰੱਬ ਰੱਖਾ।